ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 30 ਮਾਰਚ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ 30 ਮਾਰਚ ਤੇ ਇਤਵਾਰ ਦਾ ਦਿਹਾੜ ਹੈ। ਦੁਨੀਆ ਦੇ ਬਹੁਤੇ ਸਾਰੇ ਇਲਾਕਿਆਂ 'ਚ ਅੱਜ ਨਿੱਕੀ ਈਦ ਹੈ, ਈਦ ਉਲ ਫਿਤਰ ਹੈ। ਜਿੱਥੇ ਜਿੱਥੇ ਅੱਜ ਈਦ ਉਲ ਫਿਤਰ ਹੈ, ਮਿੱਠੀ ਈਦ ਸੇਵੀਆਂ ਵਾਲੀ, ਉੱਥੇ ਉੱਥੇ ਤੁਹਾਨੂੰ ਸਾਰਿਆਂ ਨੂੰ ਈਦ ਮੁਬਾਰਕ। ਤੇ ਪਾਕਿਸਤਾਨ ਦੇ ਵਿੱਚ ਜਿਹੜੀ ਈਦ ਹੈ ਉਹ ਪੀਰ ਵਾਲੇ ਦਿਨ ਹੋਏਗੀ ਤੇ ਤੁਹਾਨੂੰ ਉਦਣ ਹੀ ਉਹਦੀਆਂ ਮੁਬਾਰਕਾਂ ਦੇਵਾਂਗੇ। ਹੁਣ ਆਉਣੇ ਅੱਜ ਦੀ ਪਹਿਲੀ ਖਬਰ ਵਾਲੇ ਪਾਸੇ। ਅੱਜ ਦੀ ਜਿਹੜੀ ਪਹਿਲੀ ਖਬਰ ਹੈ ਉਹ ਅਸੀਂ ਅਦਨਾਨ ਆਦਿਲ ਸਾਹਿਬ ਦਾ ਬੜਾ ਹੀ ਸੋਹਣਾ ਇੱਕ ਬਿਆਨ ਹੈ, ਉਹਦੇ ਤੋਂ ਲੈ ਕੇ ਅੱਜ ਦਾ ਵੀਲੌਗ ਤੁਰਦੇ ਹਾਂ। ਉਹਨਾਂ ਨੇ ਬਿਆਨ ਇਹ ਦਿੱਤਾ ਹੈ ਕਿ ਪੰਜਾਬ ਦੀ ਜ਼ਰਖੇਜ਼ ਮੱਟੀ ਵਾਲੇ ਜਿਹੜੇ ਰਕਬੇ ਨੇ ਤੇ ਇਲਾਕੇ ਨੇ, ਉੱਥੇ ਬੇਤਰਤੀਬੀਆਂ ਜਿਹੜੀਆਂ ਕਲੋਨੀਆਂ ਬਣਾਈਆਂ ਗਈਆਂ ਨੇ। ਅੰਬਾਂ ਦੇ ਬਾਗ ਉਜਾੜ ਦਿੱਤੇ ਨੇ, ਮਾਲਟਿਆਂ ਦੇ ਬਾਗ ਉਜਾੜ ਦਿੱਤੇ ਨੇ, ਫਸਲਾਂ ਉਜਾੜ ਦਿੱਤੀਆਂ ਨੇ। ਮਤਲਬ ਜਿੱਥੇ ਧਰਤੀ ਇਹੋ ਜਿਹੀਆਂ ਸਾਵੀਆਂ ਕਿਸਮ ਦੀਆਂ ਫਸਲਾਂ ਉਗਾਉਂਦੀਆਂ ਸਨ, ਵੀ ਮੇਰਾ ਮਤਲਬ ਹੈ ਨਾਗ ਜਿਵੇਂ ਖਲੋਤੇ ਹੁੰਦੇ ਨੇ ਉਵੇਂ ਦੇ ਆਗ ਕਮਾਦ ਦੇ ਖਲੋਤੇ ਹੋਣ, ਜਾਂ ਕਣਕ ਇਹੋ ਜਿਹੀ ਵੀ ਜਿਸ ਵੇਲੇ ਤੁਸੀਂ ਅਪ੍ਰੈਲ ਦੇ ਮਹੀਨੇ ਦੇ ਵਿੱਚ ਕਣਕ ਕੱਟਣ ਤੋਂ ਪਹਿਲਾਂ ਕਿਸੇ ਪੈਲੀ ਦੇ ਲਾਗੋਂ ਦੀ ਲੰਘੋ ਤੇ ਉਹਦੇ ਵਿੱਚੋਂ ਦੀ ਹਵਾ ਜਦੋਂ ਵਗਦੀ ਹੈ ਤੇ ਸਿੱਟੇ ਇੱਕ ਦੂਜੇ ਦੇ ਨਾਲ ਇੰਜ ਵੱਜਦੇ ਨੇ ਜਿਵੇਂ ਕਿਸੇ ਨਵੀਂ ਨਵੇਲੀ ਮਟਿਆਰ ਦੀਆਂ ਪਜ਼ੇਬਾਂ ਆਪਸ 'ਚ ਵੱਜਦੀਆਂ ਹੋਣ, ਤੇ ਮਤਲਬ ਕਿ ਇੰਜ ਉਹਨਾਂ ਸਿੱਟਿਆਂ ਦੇ ਵਿੱਚੋਂ ਆਵਾਜ਼ ਆਉਂਦੀ ਹੈ। ਏਡੀਆਂ ਸੰਘਣੀਆਂ ਕਣਕਾਂ ਤੇ ਏਡੀਆਂ ਮੈਂ ਆਖਾਂਗਾ ਵੀ ਝੋਟੇ ਦੇ ਸਿਰ ਵਰਗੀਆਂ ਜ਼ਮੀਨਾਂ ਜਿਹੜੀਆਂ ਨੇ, ਉੱਥੇ ਨਾ ਹਰ ਸ਼ੈ ਦਰਖਤ, ਬਾਗ, ਫਸਲਾਂ, ਹਰ ਸ਼ੈ ਉਜਾੜ ਕੇ ਤੇ ਉੱਥੇ ਕਿਤੇ DHA ਬਣਾ ਛੱਡੇ ਤੇ ਕਿਤੇ ਕੋਈ ਹੋਰ ਸ਼ੈ ਬਣਾਤੀ। ਮਤਲਬ ਕਿ ਜ਼ਰਖੇਜ਼ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਦੀ ਤਬਾਹੀ ਕਰ ਦਿੱਤੀ। ਜਿੱਥੇ ਘੱਟ ਪਾਣੀ ਨਾਲ ਬਹੁਤੀ ਫਸਲ ਹੋ ਜਾਂਦੀ, ਕੀ ਹੋ ਜਾਂਦਾ? ਘੱਟ ਪਾਣੀ ਨਾਲ ਬਹੁਤੀ ਫਸਲ ਹੋ ਜਾਂਦੀ ਹੈ, ਉੱਥੇ ਇਹਨਾਂ ਤਬਾਹੀਆਂ ਮਚਾ ਕੇ ਤੇ ਉੱਥੇ ਆਪਣੀਆਂ ਬਣਾ ਦਿੱਤੀਆਂ ਹਾਊਸਿੰਗ ਸੁਸਾਇਟੀਆਂ। ਕਦੇ ਮੁਲਤਾਨ ਜਾਓ ਤੇ ਦਿਲ ਖੂਨ ਦੇ ਅਥਰੂ ਰੋਂਦਾ, ਕਿਉਂਕਿ ਮੁਲਤਾਨ 'ਚ ਜਿਸ ਵੇਲੇ ਤੁਸੀਂ ਵੜਨਾ ਸ਼ੁਰੂ ਕਰਦੇ ਹੋ ਤੇ ਤੁਹਾਨੂੰ ਨਜ਼ਰ ਆਉਂਦਾ ਵੀ ਕਿਵੇਂ ਅੰਬਾਂ ਦੇ ਬਾਗ ਜਿਹੜੇ ਸਨ ਉਹਨਾਂ ਦੇ ਮੁਰੱਬਿਆਂ ਦੇ ਮੁਰੱਬੇ ਜਿਹੜੇ ਨੇ, ਮੀਲਾਂ ਦੇ ਮੀਲ ਇਹਨਾਂ ਉਜਾੜ ਛੜੇ ਨੇ ਤੇ ਉੱਥੇ DHA ਬਣੇ ਆ। ਉਹ DHA ਜਿਹੜਾ ਉੱਥੇ ਬਹਿ ਗਿਆ ਹੁਣ, ਮਤਲਬ ਮੈਂ ਤੁਹਾਨੂੰ ਪਿਛਲੇ ਦਿਨਾਂ ਦੱਸਿਆ ਸੀ ਉਰਦੂ ਵੀਲੌਗ 'ਚ ਵੀ DHA ਜਿਹੜਾ ਪਸ਼ਾਵਰ ਹੈ, DHA ਜਿਹੜਾ ਮੁਲਤਾਨ ਹੈ, DHA ਜਿਹੜਾ ਬਾਵਲਪੁਰ ਹੈ, ਉਹ ਕੋਈ ਨਹੀਂ ਉੱਠ ਸਕੇ। ਔਰ ਉੱਥੇ ਜਿਹੜੇ ਲੋਕਾਂ ਆਪਣਾ ਸਰਮਾਇਆ ਲਾਇਆ ਸੀ ਉਹ ਵੀ ਕਾਫੀ ਸਾਰਾ ਥੱਲੇ ਹੀ ਚਲਾ ਗਿਆ, ਡੁੱਬ ਗਿਆ ਕਹਿ ਲਓ ਜਾਂ ਘਟ ਗਿਆ ਕਹਿ ਲਓ, ਜੋ ਵੀ ਆਖਣਾ ਤੁਸੀਂ। ਲੇਕਿਨ ਜ਼ਰਖੇਜ਼ ਜ਼ਮੀਨਾਂ ਜਿੱਥੇ ਥੋੜ੍ਹੇ ਪਾਣੀ ਨਾਲ ਫਸਲ ਹੋ ਜਾਣੀ ਸੀ, ਉੱਥੇ ਅਸੀਂ ਬਣਾ ਦਿੱਤੀਆਂ ਕਲੋਨੀਆਂ। ਹੁਣ ਆਉਣੇ ਦੂਸਰੇ ਵਾਲੇ ਪਾਸੇ, ਚੋਲਸਤਾਨ, ਰੇਗਿਸਤਾਨ, ਜਿੱਥੇ ਪਾਣੀ ਬਹੁਤਾ ਚਾਹੀਦਾ। ਪਾਣੀ ਇੱਕ ਤਾਂ ਹੈ ਨਹੀਂ, ਅਪੜਾਉਣਾ ਔਖਾ। ਪਹਿਲਾਂ ਤਾਂ ਨਹਿਰਾਂ ਕੱਢਣੀਆਂ, ਫਿਰ ਪਾਣੀ ਅਪੜਾਉਣਾ, ਤੇ ਫਿਰ ਉੱਥੋਂ ਦੀ ਜਿਹੜੀ ਜ਼ਮੀਨ ਹੈ ਉਹ ਜ਼ਰਖੇਜ਼ ਨਹੀਂ, ਉਹਨੂੰ ਜ਼ਰਖੇਜ਼ ਬਣਾਉਣਾ, ਜਿਹਦੇ ਵਾਸਤੇ ਪਾਣੀ ਬਹੁਤ ਚਾਹੀਦਾ। ਉੱਥੇ ਹੁਣ ਅਸੀਂ ਫਸਲਾਂ ਲਾਉਣੀਆਂ ਨੇ। ਹੈ ਨਾ, ਵੈਸੇ ਇੱਕੀਆਂ ਤੋਪਾਂ ਦੀ ਸਲਾਮੀ ਦੇਣੀ ਚਾਹੀਦੀ ਹੈ ਤੇ ਇਹੋ ਜਿਹੇ ਬੰਦਿਆਂ ਨੂੰ ਤੋਪ ਦੇ ਅੱਗੇ ਹੀ ਖਿਲਾਰ ਦੇਣਾ ਚਾਹੀਦਾ। ਮੈਂ ਅਜ਼ਰਾ ਮਜ਼ਾਕ ਕਹਿਣਾ, ਕੋਈ ਸੀਰੀਅਸ ਨਹੀਂ ਆਉਂਦਾ। ਕਿਸੇ ਨੂੰ ਵੀ ਤੋਪ ਦੇ ਅੱਗੇ ਕਦੇ ਨਹੀਂ ਖਿਲਾਰਨਾ ਚਾਹੀਦਾ। ਲੇਕਿਨ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਜ਼ਰਾ ਅਕਲ ਵੇਖੋ ਸਾਡੇ ਚੌਧਰੀਆਂ ਦੀ, ਵੀ ਜਿੱਥੇ ਜ਼ਮੀਨ ਜ਼ਰਖੇਜ਼ ਹੈ ਉਹਨੂੰ ਉਜਾੜ ਕੇ ਤੇ ਕਲੋਨੀਆਂ ਬਣਾਈਆਂ ਨੇ, ਜਿੱਥੇ ਜ਼ਮੀਨ ਜ਼ਰਖੇਜ਼ ਨਹੀਂ ਉੱਥੇ ਫਸਲਾਂ ਲਾਉਣੀਆਂ ਨੇ, ਤੇ ਜਿੱਥੇ ਫਸਲਾਂ ਹੈ ਸਨ ਉਹਨਾਂ ਨੂੰ ਉਜਾੜ ਦਿੱਤਾ ਹੈ ਨਾ। ਤੇ ਅੱਗੋਂ ਇਹਦੇ 'ਚੋਂ ਨਤੀਜਾ ਕੀ ਨਿਕਲਣਾ? ਉਹੀ SIFC ਵਰਗਾ ਹੀ, ਜਿਵੇਂ ਉਹਦੇ 'ਚੋਂ ਕੁਛ ਨਹੀਂ ਨਿਕਲਿਆ, ਇੱਥੋਂ ਵੀ ਕੁਛ ਨਹੀਂ ਨਿਕਲਣਾ। ਲੇਕਿਨ ਅਸੀਂ ਕੱਢਣਾ ਤਾਂ ਕਦੇ ਵੀ ਕੁਛ ਨਹੀਂ ਹੁੰਦਾ। ਅਸੀਂ ਤਾਂ ਬਸ ਪੈਂਡੇ ਪਾਇਆ, ਲੋਕਾਂ ਨੂੰ ਸਫਰੀ ਪਾਇਆ। ਹੁਣ ਅਸੀਂ ਸਿੰਧ ਵਾਲਿਆਂ ਨੂੰ ਸਫਰੀ ਪਾਇਆ। ਪਹਿਲਾਂ ਜ਼ਿਮੀਂਦਾਰ ਜਿਹੜੇ ਨੇ ਉਹ ਕਿਸੇ ਹੋਰ ਕੰਮ ਦੇ ਉੱਤੇ ਖਲੋਤੇ ਸਨ, ਹੁਣ ਇਸ ਪਾਸੇ ਤੋਰ ਦਿੱਤੇ ਨੇ। ਅੱਛਾ, ਜ਼ਿਮੀਂਦਾਰਾਂ ਨਾਲ ਵੀ ਇਹ ਚੰਗਾ ਨਿਬੜਦੇ ਨੇ ਬਈ। ਪਹਿਲਾਂ ਚੇਤੇ ਕਰੋ ਵੀ ਉਹਨਾਂ ਦੀ ਕਣਕ ਉਜਾੜ ਦਿੱਤੀ, ਕਣਕ ਦਾ ਮੁੱਲ ਹੀ ਨਹੀਂ ਲਾਇਆ। ਇਸ ਵੇਲੇ ਜਿਹੜਾ ਚਿਕਨ ਦਾ ਮੁੱਲ ਹੈ ਪਾਕਿਸਤਾਨ ਦੇ ਵਿੱਚ, ਉਹ ਮੇਰਾ ਖਿਆਲ ਹੈ 800 ਤੋਂ 1000 ਰੁਪਈਏ ਜਿਹੜਾ ਉਹ ਕਿਲੋ ਚਿਕਨ ਵਿਕਣ ਡਿਆ। ਅਤੇ ਜ਼ਿਮੀਂਦਾਰ ਦੀ ਜਿਹੜੀ ਕਣਕ ਸੀ ਉਹ ਤੁਹਾਨੂੰ ਪਤਾ ਹੀ ਹੈ ਵੀ 2600 ਰੁਪਈਏ ਨੂੰ ਖਰੀਦੀ। ਹੁਣ ਚਿਕਨ ਜਿਹੜਾ ਉਹ 3 ਸੇਰ ਜਿਹੜਾ, ਅਤੇ ਉਧਰ ਜ਼ਿਮੀਂਦਾਰ ਦੀ ਕਣਕ ਦੇ 40 ਸੇਰ ਜਿਹੜੇ ਨੇ ਉਹ ਬਰਾਬਰ ਕਰ ਦਿੱਤੇ ਅਗਲਿਆਂ ਨੇ। ਪਹਿਲਾਂ ਉਹਨਾਂ ਦੀ ਕਣਕ ਨਾ ਖਰੀਦੀ, ਜਿਸ ਵੇਲੇ ਕਣਕ ਨਾ ਖਰੀਦੀ ਤੇ ਉਹ ਤਬਾਹ ਬਰਬਾਦ ਹੋਏ। ਫਿਰ ਹੁਣ ਗੰਨੇ 'ਤੇ ਵੀ ਉਹੀ ਉਹਨਾਂ ਨਾਲ ਕੰਮ ਕੀਤਾ। ਹੁਣ ਕਈ ਮਿੱਲਾਂ ਵਾਲੇ ਤਾਂ ਐਸੇ ਨੇ ਜਿਹੜੇ ਪੈਸੇ ਹੀ ਨਹੀਂ ਦੇਣ ਡੇ, ਪੈਸੇ ਮਾਰ ਕੇ ਬਹਿ ਗਏ ਨੇ ਜ਼ਿਮੀਂਦਾਰ ਦੇ। ਪਹਿਲਾਂ ਉਹਨਾਂ ਨੇ ਰੇਟ ਘੱਟ ਲਾਇਆ, ਫਿਰ ਤੋਲ ਘੱਟ ਲਾਇਆ, ਫਿਰ ਉਹਦੇ ਵਿੱਚ ਕਟੌਤੀ ਕੀਤੀ, ਫਿਰ ਪੈਸੇ ਨਹੀਂ ਦੇਣ ਡੇ, ਅਤੇ ਜ਼ਿਮੀਂਦਾਰ ਹਰ ਪਾਸੇ ਰੁਲ ਗਿਆ। ਅਤੇ ਹੁਣ ਤੋਂ ਉਹਦੇ ਕੋਲੋਂ ਪਾਣੀ ਵੀ ਖੋਹਣ ਡਏ ਨੇ। ਹੁਣ ਆਉਂਦੇ ਨੇ ਵੀ ਤੇਰਾ ਪਾਣੀ ਲੈ ਕੇ ਤੇ ਉੱਤੇ ਚੋਲਸਤਾਨ ਅਪੜਾਉਣਾ। ਉਹ ਹਨੀਫ ਸਾਹਿਬ ਨੇ ਆਖਿਆ ਵੀ ਜ਼ਿਮੀਂਦਾਰ ਕੋਈ ਸ਼ੈ ਹੋਰ ਤਾਂ ਮੰਨ ਲੈਂਦਾ, ਪਰ ਜੇ ਉਹਦੇ ਪਾਣੀ ਵਾਲੇ ਪਾਸੇ ਨੂੰ ਵੇਖੋ ਤੇ ਫਿਰ ਉਹ ਜਿਹੜਾ ਵਸਾ ਨਹੀਂ ਖਾਂਦਾ, ਤੇ ਫਿਰ ਉਹ ਜਿਹੜਾ ਟੰਬਾ ਉਹ ਮੋਢੇ 'ਤੇ ਰੱਖ ਲੈਂਦਾ। ਅਤੇ ਇਹ ਹੁਣ ਜ਼ਿਮੀਂਦਾਰਾਂ ਦੇ ਕੋਲੋਂ ਧੱਕੇ ਦੇ ਨਾਲ ਪਾਣੀ
ਵੀ ਜਿਹੜਾ ਲੈਣਾ ਚਾਹੁੰਦੇ ਨੇ ਉਹਦੇ 'ਤੇ ਹੁਣ ਇਸ ਵੇਲੇ ਹੌਕਾਰ ਮੱਚੀ ਹੈ। ਸਿੰਧ ਵਾਲੇ ਆਉਂਦੇ ਨੇ ਵੀ ਅਸੀਂ ਆਪਣੇ ਪਾਣੀ ਦਾ ਘੁੱਟ ਨਹੀਂ ਦੇਣਾ। ਪੰਜਾਬ ਵਾਲਿਆਂ ਨੂੰ ਖੈਰ ਪਤਾ ਹੀ ਕੋਈ ਨਹੀਂ। ਪੰਜਾਬ ਵਾਲੇ ਤਾਂ ਤੁਹਾਨੂੰ ਪਤਾ ਮੈਂ ਆਪਣੇ ਕੰਮ ਨਾਲ ਕੰਮ ਰੱਖਦੇ ਨੇ, ਇਹ ਕਿਸੇ ਦੇ ਹੋਰ ਕੰਮ ਦੇ ਵਿੱਚ ਨਹੀਂ ਪੈਂਦੇ, ਅਤੇ ਬਾਅਦ ਜਦੋਂ ਇਹਨਾਂ ਦੀ ਆਪਣੀ ਵਾਰੀ ਆਉਂਦੀ ਉਦੋਂ ਹੁੰਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਖਬਰ ਬੜੀ ਖਤਰਨਾਕ ਵੀ ਹੈ। ਤਲਾਲ ਚੌਧਰੀ ਅਤੇ ਅਜ਼ਮਾ ਬੁਖਾਰੀ ਸਾਹਿਬਾ ਨੇ ਇੱਕ ਬਿਆਨ ਦਿੱਤਾ ਹੈ, ਬੜਾ ਹੀ ਖਤਰਨਾਕ ਬਿਆਨ ਦਿੱਤਾ ਹੈ। ਉਹਨਾਂ ਆਖਿਆ ਵੀ ਇਹ ਤਾਲਿਬਾਨ ਜਿਹੜੇ ਨੇ ਜਾਂ ਇਹ ਜਿਹੜੇ ਦਹਿਸ਼ਤਗਰਦ ਨੇ ਇਹ PTI 'ਤੇ ਕਿਉਂ ਹਮਲਾ ਨਹੀਂ ਕਰਦੇ, ਇਹਨਾਂ ਦੀ ਇਹਨਾਂ ਨਾਲ ਗੱਲਬਾਤ ਹੋਈ ਹੈ, ਕਰੋ ਹਾਂ ਗੱਲ। ਮੈਂ ਆਖਿਆ ਵੀ ਕਰੋ ਹਾਂ ਗੱਲ। ਹੁਣ ਇਸ ਅਕਲ ਨੂੰ ਫਿਰ ਇੱਕੀਆਂ ਨਹੀਂ ਬਲਕਿ 42 ਤੋਪਾਂ ਦੀ ਸਲਾਮੀ ਹੈ। ਉਹ ਆਉਂਦੇ ਨੇ ਵੀ ਇਹਨਾਂ 'ਤੇ ਦਹਿਸ਼ਤਗਰਦੀ ਕਿਉਂ ਨਹੀਂ ਹੁੰਦੀ। ਇਹ ਚੇਤੇ ਕਰੋ, ਇਹ ਉਹੀ ਨੂਨ ਲੀਗ ਹੈ ਜਿਨ੍ਹਾਂ ਨੇ ਆਪ ਬਿਆਨ ਦਿੱਤਾ ਸੀ, ਸ਼ਹਿਬਾਜ਼ ਸ਼ਰੀਫ ਨੇ, ਕਿ ਤਾਲਿਬਾਨ ਜਿਹੜੇ ਉਹ ਪੰਜਾਬ ਦੇ ਵਿੱਚ ਦਹਿਸ਼ਤਗਰਦੀ ਨਾ ਕਰਨ ਕਿਉਂਕਿ ਸਾਡੀ ਤਾਂ ਉਹਨਾਂ ਦੀ ਪਾਲਿਸੀ ਇੱਕ ਹੈ। ਅਤੇ ਅੱਜ ਇਹ ਹੀ ਮਿਹਣੇ ਜਿਹੜੇ ਨੇ ਉਹ PTI ਨੂੰ ਦੇਣ ਡਏ ਨੇ। ਅੱਛਾ, ਦੂਜੇ ਪਾਸੇ ਵੀ ਇੱਕ ਮਾਂ ਦਾ ਸ਼ੇਰ ਬੱਗਾ, ਉਹ ਵੀ ਅਸੀਂ ਫੈਸਲਾ ਤਾਂ ਕੀਤਾ ਸੀ ਵੀ ਉੱਤੇ ਗੱਲ ਕੋਈ ਨਹੀਂ ਕਰਨੀ, ਪਰ ਉਹਨੇ ਝੰਡਾ ਹੀ ਇਹੋ ਜਿਹਾ ਗੱਡਿਆ ਵੀ ਹੁਣ ਉਹਦੇ ਉੱਤੇ ਗੱਲ ਕਰਨੀ ਪੈਣੀ। ਤੁਹਾਨੂੰ ਪਤਾ ਹੈ ਕਿ ਜਾਫਰ ਐਕਸਪ੍ਰੈਸ ਦਾ ਵਾਕਿਆ ਹੋਇਆ ਸੀ, 440 ਬੰਦਿਆਂ ਦੀ ਉਹ ਟ੍ਰੇਨ ਸੀ ਅਤੇ ਸਾਰੇ ਹੀ ਅਗਵਾ ਕਰ ਲਏ ਸਨ। ਉਹਦੇ ਵਿੱਚ ਸ਼ਹਾਦਤਾਂ ਵੀ ਹੋਈਆਂ ਸਨ, ਤੁਹਾਨੂੰ ਪਤਾ। ਉਹ ਹੁਣ ਹਿਸਾਬ ਲਾਓ ਹਾਂ ਵੀ ਕਿੰਨੇ ਕਰਾਇਆ। ਕੋਈ ਗਵੇੜ ਲਾਉਣ ਡਿਆ ਸੀ, ਇਹ ਤਾਂ ਪਤਾ ਲੱਗ ਗਿਆ ਵੀ BLA ਨੇ ਕੀਤਾ ਹੈ, ਲੇਕਿਨ ਕੋਈ ਗਵੇੜ ਲਾਉਂਦਾ ਸੀ ਵੀ BLA ਦੇ ਪਿਛਲੇ ਪਾਸੇ ਜਿਹੜਾ ਜਨਾਬ ਅਫਗਾਨਿਸਤਾਨ ਤੋਂ ਕੋਈ ਬੰਦਾ, ਕੋਈ ਆਉਂਦਾ ਸੀ ਨਹੀਂ ਹਿੰਦੁਸਤਾਨ ਤੋਂ। ਇਹ ਜਨਾਬ ਇਸ ਵੇਲੇ ਜਿਹੜੇ ਪਾਕਿਸਤਾਨ ਦੇ ਸਭ ਤੋਂ ਵੱਡੇ ਮੁਫੱਕਰ ਨੇ, ਉਹਨਾਂ ਨੇ ਗਵੇੜ ਲਾ ਕੇ ਦੱਸਿਆ, ਉਹਨਾਂ ਕਿਹਾ ਇਹਦੇ ਪਿੱਛੇ ਜਮਾਇਮਾ ਗੋਲਡ ਸਮਿਥ ਹੈ। ਕਰੋ ਹਾਂ ਗੱਲ, ਉਹ ਕੀ ਆਖਿਆ ਜ਼ਰਾ ਸੁਣੋ। और आज आपको एक ब्रेकिंग दे दूं आपके आज इसकी जी। आपकी इत्तला के लिए ये जाफर एक्सप्रेस का पूरा प्लान कहाँ बना, बताया आपको? कहाँ बना? जाफर एक्सप्रेस के वकूए से 3 हफ्ते पहले जमाइमा गोल्ड स्मिथ और जैक गोल्ड स्मिथ ने एक मीटिंग बुलाई बरतानिया में, अच्छा, जिसमें हरब्यार मरी, बरहमदाग भुगटी और इंडियन रॉ का इंतहाई सीनियर मैनेजमेंट और बरतानिया की और फिर इजराइल की जनाब खुफिया एजेंसीज के लोग, ये सारे के सारे बैठे। इन्हें जनाब जमाइमा गोल्ड स्मिथ ने और जैक गोल्ड स्मिथ ने ऑफर की कि हमने आपको बुलाया है, आप कोई ऐसा एक्ट करें एंटी पाकिस्तान बलोचिस्तान के अंदर जिसकी सारी की सारी फंडिंग हम करेंगे, टेक्निकल सपोर्ट आपको इंडियन रॉ देगी, और ऐसा एक्ट हो कि जिसमें आपने जरगमाली बनाने के बाद मुतालबा रखना है कि बानी तहरीक इंसाफ को रिहा किया जाए और उनको लाया जाए, वो हमारे साथ जनाब बार्गेन करें, हमारे साथ डायलॉग करें, तब जाके साट आउट जितनी देरी ਸੁਣ ਲਿਆ ਜੇ, ਬਸ ਇਹ ਗੱਲ ਜੇ ਇੰਨੀ ਅਕਲ ਹੈ। ਅਤੇ ਪਹਿਲਾਂ ਤਾਂ ਸੋਚੋ ਇਸ ਭਾਈ ਦੀ ਅਕਲ ਜਿਹੜੀ ਇਹ ਗੱਲਾਂ ਕਰਨ ਡਿਆ, ਅਤੇ ਫਿਰ ਸੋਚੋ ਵੀ ਜਿਹੜੇ ਇਹਨੂੰ ਸੀਰੀਅਸ ਲੈਂਦੇ ਨੇ, ਜਿਨ੍ਹਾਂ ਨੇ ਇਹਨੂੰ ਬਹਾਇਆ ਲਿਆ ਕੇ, ਉਹਨਾਂ ਦੀ ਵੀ ਅਕਲ ਦੇ ਉੱਤੇ ਜ਼ਰਾ ਫਿਰ ਤੁਸੀਂ ਜਿਹੜਾ ਸਲਾਮ ਮਾਰੋ ਉਹਨਾਂ ਨੂੰ ਵੀ, ਅਤੇ ਤੁਸੀਂ ਆਪ ਸੋਚ ਲਓ ਕਿ ਫਿਰ ਕਿਹੜੇ ਪਾਸੇ ਨੂੰ ਕੰਮ ਜਿਹੜਾ ਉਹ ਤੁਰਿਆ ਜਾਣ ਡਿਆ, ਅਤੇ ਇਹ ਕੀ ਸੋਚਦੇ ਨੇ ਅਤੇ ਕੀ ਗੱਲ ਕਰਨ ਡਏ ਨੇ। ਅੱਛਾ ਜੀ, ਅਗਲੀ ਜਿਹੜੀ ਖਬਰ ਹੈ ਉਹ ਤੁਹਾਨੂੰ ਪਤਾ ਹੈ ਕਿ ਡਰੋਨ ਹਮਲਾ ਹੋਇਆ ਮਰਦਾਨ ਦੇ ਵਿੱਚ, ਅਤੇ 3 ਡਰੋਨ ਹਮਲੇ ਹੋਏ ਨੇ, ਅਤੇ ਉੱਥੇ ਦਹਿਸ਼ਤਗਰਦ ਹੋਣਗੇ ਕੋਈ ਜਿਨ੍ਹਾਂ 'ਤੇ ਹੋਇਆ, ਲੇਕਿਨ 9 ਬੰਦੇ ਜਿਹੜੇ ਨੇ ਉਹ ਉੱਥੇ ਜਾਂਬਾਕ ਹੋਏ ਨੇ, ਜਿਨ੍ਹਾਂ 'ਚ 2 ਔਰਤਾਂ ਅਤੇ 1 ਬੱਚਾ ਵੀ ਹੈ। ਉਹਦਾ ਬੜਾ ਇਸ ਵੇਲੇ ਜਿਹੜਾ ਲੋਕਾਂ ਨੂੰ ਗਮੋ ਗੁੱਸਾ ਹੈ। ਉੱਥੇ ਖੈਬਰ ਪਖਤੂਨਖਵਾ ਹਕੂਮਤ ਦੇ ਜਿਹੜੇ ਵਜ਼ੀਰ ਨੇ ਉਹ ਵੀ ਗਏ ਨੇ, ਅਤੇ ਉਹਨਾਂ ਨੇ ਗੱਲਬਾਤ ਕਰਕੇ ਉਹਨਾਂ ਦੇ ਕੋਲੋਂ ਵਕਤ ਲਿਆ ਥੋੜ੍ਹਾ ਜਿਹਾ, ਉਹਨਾਂ ਨੂੰ ਆਖਿਆ ਵੀ ਇਹ ਸਾਰਾ ਮਾਮਲਾ ਜਿਹੜਾ ਇਹਨੂੰ ਹੱਲ ਕਰਾਂਗੇ। ਅੱਛਾ, ਇੱਥੇ ਇੱਕ ਗੱਲ ਚੇਤੇ ਰੱਖਣੀ ਕਿ ਇਮਰਾਨ ਖਾਨ ਸਾਹਿਬ ਜਦੋਂ ਡਰੋਨ ਹਮਲਿਆਂ ਦੇ ਖਿਲਾਫ ਗੱਲ ਕਰਦੇ ਸਨ ਨਾ, ਤਾਂ ਉਹ ਇਹ ਨਹੀਂ ਸੀ ਜਾਣਦੇ ਵੀ ਦਹਿਸ਼ਤਗਰਦਾਂ ਦੇ ਖਿਲਾਫ ਡਰੋਨ ਹਮਲਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਇਹ ਉਹਨਾਂ ਦਾ ਮੁੱਦਾ ਨਹੀਂ ਸੀ। ਉਹਨਾਂ ਦਾ ਮੁੱਦਾ ਇਹ ਸੀ ਉਸ ਵੇਲੇ ਵੀ ਕਿ ਡਰੋਨ ਹਮਲਾ ਜਦੋਂ ਕਰਦੇ ਹੋ ਅਤੇ ਉਹਦੇ ਜਿਹੜਾ ਮਾਸੂਮ ਉਹਦੇ 'ਚ ਮਾਰਿਆ ਜਾਂਦਾ ਉਹਦਾ ਹਿਸਾਬ ਕੌਣ ਦੇਵੇਗਾ। ਉਹ ਮਾਸੂਮਾਂ ਦੀ ਜਾਨ ਦੇ ਉੱਤੇ ਗੱਲ ਕਰਦੇ ਸਨ ਕਿ ਬੰਬ ਜਿਹੜਾ ਉਹਦੀਆਂ ਅੱਖਾਂ ਨਹੀਂ, ਉਹਨੇ ਫਿਰ ਬੰਦਾ ਮਾਰ ਦੇਣਾ, ਭਾਵੇਂ ਮਾਸੂਮ ਹੈ ਅਤੇ ਭਾਵੇਂ ਨਹੀਂ ਹੈ, ਅਤੇ ਉਹ ਮਾਸੂਮ ਦਾ ਹਿਸਾਬ ਕੌਣ ਦੇਵੇਗਾ। ਮਾਸੂਮ ਦੇ ਖੂਨ ਦਾ ਹਿਸਾਬ ਕਿੱਥੋਂ ਲੱਭੇਗਾ। ਇਮਰਾਨ ਖਾਨ ਅੱਜ ਅਗਰ ਬਾਹਰ ਹੁੰਦੇ ਤਾਂ ਅੱਜ ਵੀ ਉਹਨਾਂ ਦੀ ਗੱਲ ਇਹੀ ਹੋਣੀ ਸੀ, ਜ਼ਾਹਿਰ ਹੈ। ਅਤੇ ਹੁਣ ਵੇਖਦੇ ਹਾਂ ਇਹ ਕੰਮ ਕਿਸ ਪਾਸੇ ਨੂੰ ਤੁਰਦਾ ਹੈ, ਲੇਕਿਨ ਇਹ ਮਾਸੂਮ ਜਿਹੜੇ ਨੇ ਉੱਥੇ ਕਾਬੂ ਆਏ ਨੇ ਇਸ ਵੇਲੇ, ਅਤੇ ਉਹਨਾਂ ਦੇ ਉੱਤੇ ਜਿਹੜੀ ਵੀ ਗੱਲਬਾਤ ਹੋਈ ਉਹਦੇ 'ਤੇ ਅਸੀਂ ਤੁਹਾਨੂੰ ਅੱਗੇ ਦੱਸਾਂਗੇ। ਅੱਛਾ ਜੀ, ਡਾਕੂ ਸ਼ਾਹਿਦ ਲੁੰਡ, ਤੁਹਾਨੂੰ ਯਾਦ ਹੋਏਗਾ ਕਿ ਇਹ ਵੀਲਾਗ ਵੀ ਬਣਾਉਣਾ ਸ਼ੁਰੂ ਹੋਇਆ ਸੀ ਅਤੇ ਇਹ ਇਮਰਾਨ ਖਾਨ ਦੀ ਤਾਰੀਫ ਕਰਦਾ ਸੀ। ਇਹਨੂੰ ਫਿਰ ਉਮਰ ਲੁੰਡ ਨੇ ਫਾਇਰਿੰਗ ਕਰਕੇ ਕਤਲ ਕਰ ਦਿੱਤਾ ਸੀ, ਅਤੇ ਉਮਰ ਲੁੰਡ ਜਿਹੜਾ ਉਹ ਆਖਿਆ ਜਾਂਦਾ ਹੈ ਵੀ ਉਹ ਮੁਬੈਨਾ ਤੌਰ 'ਤੇ ਪੁਲਿਸ ਦਾ ਮੁਖਬਰ ਸੀ, ਅਤੇ ਉਹਨੇ ਸ਼ਾਹਿਦ ਲੁੰਡ ਨੂੰ ਕਤਲ ਕਰ ਦਿੱਤਾ ਸੀ। ਹੁਣ ਪਤਾ ਇਹ ਲੱਗਾ ਵੀ ਕੱਚੇ ਦੇ ਡਾਕੂਆਂ ਨੇ ਫਾਇਰਿੰਗ ਕਰਕੇ ਅਤੇ ਉਮਰ ਲੁੰਡ ਨੂੰ ਕਤਲ ਕਰ ਦਿੱਤਾ ਅਤੇ ਬਦਲਾ ਲੈ ਲਿਆ ਸ਼ਾਹਿਦ ਲੁੰਡ ਦਾ। ਇਹ ਇੱਕ ਨਵੀਂ ਡਿਵੈਲਪਮੈਂਟ ਹੈ, ਇਹ ਤੁਹਾਡੇ ਸਾਹਮਣੇ ਰੱਖਣੀ ਸੀ, ਤੁਹਾਨੂੰ ਪਤਾ ਹੋਵੇ ਇਹ ਸਾਰਾ ਮਾਮਲਾ ਜਿਹੜਾ ਉਹ ਕੀ ਹੋਇਆ। ਅੱਛਾ ਜੀ, ਸ਼ੇਖ ਵਕਾਸ ਸਾਹਿਬ ਨੇ ਦੱਸਿਆ ਹੈ ਵੀ 26 ਨਵੰਬਰ ਨੂੰ ਜਿਹੜੇ ਨੇ
ਉਹ 5500 ਦੇ ਕਰੀਬ 5500 ਖੈਬਰ ਪਖਤੂਨਖਵਾ ਦੀ ਸਭ ਤੋਂ ਜ਼ਿਆਦਾ ਤਾਦਾਦ ਇਹਨਾਂ ਦੇ ਵਿੱਚ ਹੈ 5500 ਦੇ ਵਿੱਚ ਦੂਜੇ ਸੂਬਿਆਂ ਤੋਂ ਵੀ ਨੇ ਲੇਕਿਨ ਜ਼ਿਆਦਾ ਤਾਦਾਦ 5500 ਦੇ ਵਿੱਚ KPK ਤੋਂ ਹੈ। ਇਹ ਸਾਡੇ ਵਰਕਰ ਫੜੇ ਸਨ ਜਿਨ੍ਹਾਂ ਦੇ ਉੱਤੇ ਪਹਿਲੇ ਮਹੀਨੇ 'ਚ ਬੜਾ ਹੀ ਜ਼ੁਲਮ ਕੀਤਾ, ਨਾ ਉਹਨਾਂ ਨੂੰ ਰੋਟੀ ਟੁੱਕਰ ਦਿੱਤਾ, ਉਹਨਾਂ ਦੇ ਉੱਤੇ ਤਸ਼ੱਦਦ ਵੀ ਕੀਤਾ ਤੇ ਹੁਣ ਥੋੜ੍ਹੇ ਥੋੜ੍ਹੇ ਕਰਕੇ ਉਹਨਾਂ ਨੂੰ ਛੁਡਵਾ ਰਹੇ ਨੇ, ਉਹਨਾਂ ਦੀਆਂ ਜ਼ਮਾਨਤਾਂ ਕਰਵਾ ਰਹੇ ਨੇ ਤੇ ਬੜੇ ਔਖੇ ਤਰੀਕੇ ਨਾਲ ਉਹਨਾਂ 'ਚੋਂ ਹੁਣ ਕਈ ਜਿਹੜੇ ਘਰਾਂ ਨੂੰ ਈਦ ਕਰਨਗੇ ਤੇ ਕਈ ਜੇਲ੍ਹਾਂ 'ਚ ਈਦ ਕਰਨਗੇ। ਇਹ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ 26 ਨਵੰਬਰ ਕਦੋਂ ਦਾ ਲੰਘ ਗਿਆ ਹੋਇਆ ਤੇ ਉਸ ਤੋਂ ਤੁਸੀਂ ਆਪ ਖੁਦ ਹੀ ਹਿਸਾਬ ਲਾ ਸਕਦੇ ਹੋ ਵੀ ਇਹ ਕੰਮ ਜਿਹੜਾ ਕਿਹੜੇ ਪਾਸੇ ਨੂੰ ਤੁਰ ਪਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਅਸੀਂ ਰੱਖਣੀ ਹੈ ਉਹ ਖਬਰ ਹੈ ਕਿ ਇੱਕ ਹਫ਼ਤੇ ਦੇ ਵਿੱਚ ਹੀ ਚੀਨੀ ਦੀ ਔਸਤ ਕੀਮਤ ਜਿਹੜੀ ਹੈ ਉਹ ਮਜ਼ੀਦ ਵੱਧ ਗਈ ਹੈ ਤੇ ਇਸ ਵੇਲੇ ਮੁਲਕ ਦੇ ਵਿੱਚ ਚੀਨੀ ਦੀ ਜਿਹੜੀ ਕੀਮਤ ਹੈ ਉਹ 180 ਰੁਪਏ ਵੱਡਿਆਂ ਸ਼ਹਿਰਾਂ ਦੇ ਵਿੱਚ ਫੀ ਕਿਲੋ ਜਿਹੜੀ ਹੈ ਉਹ ਵਿਕ ਰਹੀ ਹੈ। ਇਸਾਕ ਡਾਰ ਸਾਹਿਬ ਨੇ ਤੇ ਸ਼ਹਿਬਾਜ਼ ਸ਼ਰੀਫ ਨੇ ਵਾਅਦਾ ਕੀਤਾ ਸੀ ਵੀ ਚੀਨੀ ਦੀ ਕੀਮਤ ਇੱਕ ਖਾਸ ਹੱਦ ਤੋਂ ਬਹੁਤੀ ਨਹੀਂ ਹੋਣ ਦਿਆਂਗੇ। ਅਜੇ ਈਦ ਕੋਈ ਨਹੀਂ ਆਈ, ਰਮਜ਼ਾਨ ਦੇ ਵਿੱਚ ਹੀ ਫਿਰਨ ਰਹੇ ਹਾਂ ਤੇ ਤੁਹਾਨੂੰ ਅਸੀਂ ਇਹ ਰਿਪੋਰਟ ਕਰ ਦਿੱਤਾ ਵੀ 180 ਰੁਪਏ ਕਿਲੋ ਦੇ ਉੱਤੇ ਜਿਹੜੀ ਹੈ ਉਹ ਚੀਨੀ ਤਕਰੀਬਨ ਜਿਹੜੀ ਉਹ ਪਹੁੰਚ ਗਈ ਹੈ। ਅੱਛਾ ਜੀ, ਅੱਗੋਂ ਬਿਲਾਵਲ ਜ਼ਰਦਾਰੀ ਸਾਹਿਬ ਨੇ ਆਖਿਆ ਸੀ ਵੀ ਨਾ ਅਸੀਂ ਹਕੂਮਤ 'ਚ ਹੈ ਨਾ ਤੇ ਨਾ ਆਪੋਜੀਸ਼ਨ 'ਚ ਹੈ ਤੇ ਫਰੀਆਦ ਰੀਸ ਸਾਹਿਬਾ ਨੇ ਆਪਣੇ ਪ੍ਰੋਗਰਾਮ 'ਚ ਪੁੱਛਿਆ ਵੀ ਇਹ ਤੀਸਰੀ ਸਟੇਟ ਕਿਹੜੀ ਹੁੰਦੀ, ਨਾ ਹਕੂਮਤ 'ਚ ਹੈ ਤੇ ਨਾ ਆਪੋਜੀਸ਼ਨ 'ਚ ਹੈ ਤੇ ਫਿਰ ਕਿੱਥੇ ਹੈ? ਤੇ ਉਹਦੇ ਤੇ ਜਿਹੜੇ ਇਖਤਿਆਰ ਬੇਇਖਤਿਆਰ ਵਲੀ ਨੇ ਨੂਨ ਲੀਗ ਦੇ, ਉਹਨਾਂ ਆਖਿਆ ਵੀ ਅਗਰ ਇਹ ਹਕੂਮਤ 'ਚ ਨਾ ਹੁੰਦੇ ਤੇ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੇ ਵਾਲਦ ਸਾਹਿਬ ਸਦਰ ਹੁੰਦੇ, ਚੇਅਰਮੈਨ ਸੈਨੇਟ ਇਹਨਾਂ ਦਾ ਹੁੰਦਾ, KP ਤੇ ਪੰਜਾਬ 'ਚ ਗਵਰਨਰ ਇਹਨਾਂ ਦੇ ਹੁੰਦੇ, ਬਲੂਚਿਸਤਾਨ ਦੇ ਵਿੱਚ CM ਇਹਨਾਂ ਦਾ ਹੁੰਦਾ, ਫਿਰ ਇਹ ਬਿਲਕੁਲ ਆਪੋਜੀਸ਼ਨ 'ਚ ਹੁੰਦੇ। ਇਹ ਉਹਦੇ ਵੀ ਸਾਰੇ ਲਏ ਨੇ ਤੇ ਨਾਲ ਆਉਂਦੇ ਨੇ ਨਾ ਅਸੀਂ ਆਪੋਜੀਸ਼ਨ 'ਚ ਨਾ ਅਸੀਂ ਹਕੂਮਤ 'ਚ। ਇਹ ਵੀ ਇੱਕ ਨੇਰ ਨਗਰੀ ਹੈ ਵੈਸੇ ਇਹਨਾਂ ਨੇ ਜਿਹੜੀ ਪਹੁੰਚਾਈ ਹੈ, ਲੇਕਿਨ ਚਲੋ ਮਾਮਲਾਤ ਹੁਣ ਜਿਸ ਵੀ ਤਰੀਕੇ ਨਾਲ ਨੇ ਉਹ ਚੱਲਣੇ ਹੀ ਚੱਲਣੇ ਨੇ। ਜ਼ਾਹਿਰ ਹੈ ਇਹ ਮਜਬੂਰੀ 'ਚ ਫਸੇ ਨੇ, ਇਹ ਹੁਣ ਕਿਹੜੇ ਪਾਸੇ ਨੂੰ ਜਾਣਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੈ ਕਿ ਹਕੂਮਤ ਨੇ ਲੂਟ ਸੇਲ ਲਾ ਦਿੱਤੀ ਹੈ, ਵੱਡਾ ਹੀ ਪੈਕੇਜ ਤੁਹਾਨੂੰ ਦੇ ਦਿੱਤਾ ਹੈ ਔਰ ਪੈਕੇਜ ਵੱਡਾ ਇਹ ਦਿੱਤਾ ਹੈ ਵੀ ਪੈਟਰੋਲ ਸਸਤਾ ਕਰਨ ਦਾ ਫੈਸਲਾ ਕੀਤਾ ਹੈ। ਈਦ ਦੇ ਉੱਤੇ ਉਹਨਾਂ ਨੇ ਵੱਡੀ ਕੀਮਤ ਹੀ ਘੱਟ ਕੀਤੀ ਹੈ, ਮੇਰਾ ਮਤਲਬ ਈਦ ਜੋ ਆ ਰਹੀ ਸੀ ਤੁਹਾਨੂੰ ਈਦ ਦੀ ਵੀ ਦੇਣੀ ਸੀ ਤੇ ਪੈਟਰੋਲ ਪੂਰਾ 1 ਰੁਪਈਆ ਲੀਟਰ ਫੀ ਲੀਟਰ ਸਸਤਾ ਕੀਤਾ ਹੈ। ਹਾਂਜੀ, ਫੀ ਲੀਟਰ ਪੈਟਰੋਲ ਜਿਹੜਾ ਉਹ 1 ਰੁਪਈਆ ਸਸਤਾ ਕਰ ਦਿੱਤਾ ਹੈ ਤੇ ਹਾਈ ਸਪੀਡ ਡੀਜ਼ਲ ਜਿਹੜਾ ਉਹਨਾਂ ਆਖਿਆ ਵੀ ਉਹ ਪਹਿਲਾਂ ਹੀ ਬੜਾ ਸਸਤਾ ਹੈ, ਉਹਨੂੰ ਸਸਤਾ ਕਰਨ ਦੀ ਲੋੜ ਨਹੀਂ ਕਿਉਂਕਿ ਡੀਜ਼ਲ ਤਾਂ ਪਹਿਲਾਂ ਹੀ ਬੜਾ ਸਸਤਾ ਹੈ ਤੇ ਉਹਨੂੰ ਉਹਨਾਂ ਨੇ ਸਸਤਾ ਕਰਨ ਦਾ ਫੈਸਲਾ ਨਹੀਂ ਕੀਤਾ। ਲੇਕਿਨ ਪੈਟਰੋਲ ਤੇ ਕਿਉਂਕਿ ਤੁਹਾਡੀ ਈਦ ਸੀ, ਉਹਨਾਂ ਆਖਿਆ ਚਲੋ ਇਹਨਾਂ ਨੂੰ ਈਦੀ ਦਿੰਦੇ ਆ ਤੇ ਪੈਟਰੋਲ ਉਹਨਾਂ ਨੇ ਪੂਰਾ 1 ਰੁਪਈਆ ਜਿਹੜਾ ਉਹ ਫੀ ਲੀਟਰ ਉਹਨਾਂ ਨੇ ਸਸਤਾ ਕਰ ਛੱਡਿਆ। ਅੱਛਾ ਜੀ, ਇਸੇ ਤਰੀਕੇ ਨਾਲ ਜਿਹੜੇ ਹੈ ਨੇ ਈਦ ਦੇ ਉੱਤੇ ਟਰਾਂਸਪੋਰਟਰ ਨੇ ਉਹਨਾਂ ਨੇ ਵੀ ਤਬਾਹੀ ਮਚਾ ਦਿੱਤੀ। ਪੈਟਰੋਲ ਰੁਪਈਆ ਸਸਤਾ ਹੋਇਆ ਪਰ ਕਿਰਾਏ ਉਹਨਾਂ ਨੇ ਬੇਸ਼ੁਮਾਰ ਵਧਾ ਦਿੱਤੇ ਨੇ। ਹੁਣ ਜਿਹੜੇ ਲੋਕਾਂ ਨੇ ਈਦ 'ਤੇ ਆਪਣੇ ਘਰਾਂ ਨੂੰ ਜਾਣਾ ਹੈ ਉਹਨਾਂ ਨੂੰ ਕੋਈ ਸਮਝ ਨਹੀਂ ਆਉਣ ਡਈ ਵੀ ਉਹ ਕਿਹੜੇ ਪਾਸੇ ਨੂੰ ਜਾਣ ਤੇ ਕਿਸ ਤਰੀਕੇ ਦੇ ਨਾਲ ਆਪਣਾ ਸਾਰਾ ਮਾਮਲਾ ਜਿਹੜਾ ਉਹਨੂੰ ਹੱਲ ਕਰਨ, ਕਿਉਂਕਿ ਕਿਰਾਏ ਬੜੇ ਵਧਾ ਦਿੱਤੇ ਨੇ ਤੇ ਉਹ ਉਹਨਾਂ ਨੂੰ ਕੋਈ ਸਮਝ ਨਹੀਂ ਵੀ ਕਿਹੜੇ ਪਾਸੇ ਜਾਈਏ। ਅੱਛਾ ਜੀ, ਸਦਰ ਟਰੰਪ ਨੇ ਵਾਇਸ ਆਫ ਅਮਰੀਕਾ ਨੂੰ ਬੰਦ ਕੀਤਾ ਸੀ, ਪੂਰੇ ਮਹਿਕਮੇ ਨੂੰ। ਉਹਨਾਂ ਆਖਿਆ ਸੀ ਇਹ ਫਜ਼ੂਲ ਮਹਿਕਮਾ ਹੈ ਤੇ ਫਜ਼ੂਲ ਖਰਚੀ ਹੈ ਤੇ ਲੋਕਾਂ ਦੇ ਟੈਕਸ ਦਾ ਪੈਸਾ ਜ਼ਾਇਆ ਹੋ ਰਿਹਾ ਤੇ ਉਹਨਾਂ ਪੂਰਾ ਮਹਿਕਮਾ ਹੀ ਬੰਦ ਕੀਤਾ ਸੀ। ਹੁਣ ਇੱਕ ਅਮਰੀਕਾ ਦੇ ਜੱਜ ਨੇ ਸਦਰ ਟਰੰਪ ਦੇ ਇਸ ਫੈਸਲੇ ਨੂੰ ਨਲ ਐਂਡ ਵੋਇਡ ਕਰ ਦਿੱਤਾ ਤੇ ਉਹਨਾਂ 1200 ਮੁਲਾਜ਼ਮੀਨ ਸਨ ਵਾਇਸ ਆਫ ਅਮਰੀਕਾ ਦੇ, ਉਹ ਸਾਰੇ ਹੀ ਬਹਾਲ ਕਰ ਦਿੱਤੇ ਨੇ। ਇਸ ਤੋਂ ਪਹਿਲੇ ਵੀ ਸਦਰ ਟਰੰਪ ਬੜਾ ਇਤਰਾਜ਼ ਕਰ ਚੁੱਕੇ ਨੇ ਵੀ ਮੈਂ ਜਿਹੜਾ ਫੈਸਲਾ ਕਰਨਾ ਮੈਂ ਵੋਟ ਲੈ ਕੇ ਆਇਆ, ਮੈਂ ਜਿਹੜਾ ਵੀ ਫੈਸਲਾ ਕਰਦਾ ਜੇ ਕੋਈ ਨਾ ਕੋਈ ਜੱਜ ਜਿਹੜਾ ਉਸ ਫੈਸਲੇ ਨੂੰ ਫੜਕਾ ਦਿੰਦਾ। ਚੇਤੇ ਕਰੋ ਇਸ ਤੋਂ ਪਹਿਲੇ ਸਦਰ ਟਰੰਪ ਨੇ ਇੱਕ ਫੈਸਲਾ ਕੀਤਾ ਸੀ ਵੀ ਜਿਹੜਾ ਵੀ ਬੱਚਾ ਅਮਰੀਕਾ 'ਚ ਪੈਦਾ ਹੋਏਗਾ ਅਗਰ ਉਹਦੇ ਮਾਂ-ਪਿਓ ਅਮਰੀਕੀ ਨਹੀਂ ਤੇ ਉਹਨੂੰ ਬਰਥ ਰਾਈਟ ਸਿਟੀਜ਼ਨਸ਼ਿਪ ਨਹੀਂ ਲੱਭੇਗੀ। ਜਿਸ ਵੇਲੇ ਸਦਰ ਟਰੰਪ ਨੇ ਫੈਸਲਾ ਕੀਤਾ ਸੀ ਤੇ 24-48 ਘੰਟੇ ਦੇ ਵਿੱਚ ਹੀ ਇੱਕ ਅਮਰੀਕਾ ਦੇ ਜੱਜ ਨੇ ਇਸ ਫੈਸਲੇ ਨੂੰ ਵੀ ਉਡਾ ਦਿੱਤਾ ਸੀ। ਇਸੇ ਤਰੀਕੇ ਨਾਲ ਵੈਨੇਜ਼ੁਏਲਾ ਦੇ ਸ਼ਾਇਦ ਕੁਝ ਲੋਕਾਂ ਨੂੰ ਇਹਨਾਂ ਨੇ ਫੜਿਆ ਸੀ, ਆਖਿਆ ਸੀ ਵੀ ਮਾਫੀਆ ਦੇ ਲੋਕ ਨੇ, ਜਰਾਇਮ ਪੇਸ਼ਾ ਨੇ ਤੇ ਇਹਨਾਂ ਨੂੰ ਡਿਪੋਰਟ ਕਰਨਾ, ਉਹ ਵੀ ਇੱਕ ਜੱਜ ਨੇ ਡੱਕ ਛੱਡਿਆ ਸੀ। ਇਹ ਹੁਣ ਇੱਕ ਹੋਰ ਫੈਸਲਾ ਜੱਜ ਨੇ ਡੱਕਿਆ ਤੇ ਇਹ ਸਦਰ ਟਰੰਪ ਬੜਾ ਫਰਸਟ੍ਰੇਟ ਹੋ ਰਹੇ ਨੇ। ਉਹਨਾਂ ਨੇ ਆਲਰੇਡੀ ਅਮਰੀਕੀ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਉਹਨਾਂ ਨੂੰ ਆਖਿਆ ਵੀ ਇਸ ਕੰਮ ਦੇ ਉੱਤੇ ਕਾਬੂ ਪਾਓ, ਵਰਨਾ ਕੰਮ ਮੇਰਾ ਜਿਹੜਾ ਉਹ ਮੇਰਾ ਸਬਰ ਦਾ ਪੈਮਾਨਾ ਲਬਰੇਜ਼ ਹੋ ਰਿਹਾ। ਵੇਖਨੇ ਇਹ ਮਾਮਲਾ ਕਿੱਧਰ ਨੂੰ ਚੱਲਦਾ ਹੈ, ਸਦਰ ਸਾਹਿਬ ਜਿਹੜੇ ਨੇ ਉਹ ਕਿੱਥੋਂ ਤੱਕ ਕੰਮ ਨੂੰ ਜਿਹੜਾ ਉਹ ਬਰਦਾਸ਼ਤ ਕਰਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ। ਨਵਾਜ਼ ਸ਼ਰੀਫ ਸਾਹਿਬ ਨੇ ਉਹਨਾਂ ਨੇ ਗਵਾਲ ਮੰਡੀ ਦਾ ਦੌਰਾ ਕੀਤਾ। ਤੁਹਾਨੂੰ ਪਤਾ ਦੁਨੀਆ ਦਾ ਮੁਸ਼ਕਿਲ ਤਰੀਨ ਦੌਰਾ ਹੈ ਉਹਨਾਂ ਵਾਸਤੇ ਇਹਨਾਂ ਦਿਨਾਂ ਦੇ ਵਿੱਚ। ਤੁਹਾਨੂੰ ਪਤਾ ਹੈ ਤੇ ਪਬਲਿਕ ਦੇ ਲਾਗੂ ਨਹੀਂ ਲੰਘਦੇ ਤੇ ਉਹ ਵੀ ਗਵਾਲ ਮੰਡੀ ਦੇ ਵਿੱਚ ਖਤਰਾ ਤੇ ਨਵਾਜ਼ ਸ਼ਰੀਫ ਸਾਹਿਬ ਨੇ ਬਹੁਤ ਭਾਰਾ ਲਿਆ। ਲੇਕਿਨ ਨਾਲ ਹੀ ਤੁਸੀਂ ਇਹ ਵੀ ਵੇਖੋ ਕਿ ਇਹ ਤੇ ਲੋਕਾਂ ਨੂੰ ਇਹ ਦੱਸਦੇ ਸਨ ਵੀ ਨਵਾਜ਼ ਸ਼ਰੀਫ ਸਾਹਿਬ ਬੜੇ ਬਿਮਾਰ ਨੇ
ਚੇਤੇ ਕਰੋ ਨਾ, ਜਿਸ ਵੇਲੇ ਉਹਨਾਂ ਨੂੰ ਉਮਰੇ ਤੇ ਨਹੀਂ ਜਾਣ ਦਿੱਤਾ, ਅਸੀਂ ਤੁਹਾਨੂੰ ਦੱਸਿਆ ਸੀ ਵੀ ਚੌਧਰੀ ਨਿਜ਼ਾਮੁਦੀਨ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ। ਚੌਧਰੀ ਨਿਜ਼ਾਮੁਦੀਨ ਉਹਨਾਂ 'ਤੇ ਇਤਬਾਰ ਨਹੀਂ ਕਰਦਾ ਵੀ ਬਾਹਰ ਜਾ ਕੇ ਕੀ ਕਰਨਗੇ। ਉਹਨਾਂ ਨੂੰ ਉਮਰੇ 'ਤੇ ਜਾਣ ਦੀ ਇਜਾਜ਼ਤ ਨਹੀਂ ਸੀ। ਸਾਡੇ ਭਾਅ ਸਫਦਰ ਨੂੰ ਤਾਂ ਵੈਸੇ ਵੀ ਕਿਤੇ ਕੋਈ ਵਾਂਡੇ ਛਾਂਡੇ ਲੈ ਕੇ ਨਹੀਂ ਜਾਂਦੇ। ਖੈਰ, ਇਹ ਹੁਣ ਦੁਨੀਆ ਨਿਊਜ਼ ਨੇ ਜਿਹੜਾ ਨਾ ਉਹ ਫਰੰਟ ਪੇਜ 'ਤੇ ਖਬਰ ਲਾਈ ਹੈ ਕਿ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਗੋਆਲ ਮੰਡੀ ਦਾ ਅਚਾਨਕ ਉਹਨਾਂ ਨੇ ਦੌਰਾ ਕੀਤਾ। ਕਰਨਾ ਅਚਾਨਕ ਸੀ, ਜੇ ਪਬਲਿਕ ਨੂੰ ਪਹਿਲਾਂ ਪਤਾ ਹੁੰਦਾ ਤੇ ਫਿਰ ਨਾਰੇ ਨੂਰੇ ਲੱਗ ਜਾਣੇ ਸਨ। ਇਸ ਲਈ ਅਚਾਨਕ ਹੀ ਠੀਕ ਸੀ, ਇਹ ਗੱਲ ਠੀਕ ਹੈ। ਲੇਕਿਨ ਨਾਲ ਹੀ ਹੁਣ ਜਿਹੜੀ ਕੌਮੀ ਸਲਾਮਤੀ ਦਾ ਜਿਹੜਾ ਇਜਲਾਸ ਸੀ ਉਹਦੇ 'ਚ ਸ਼ਿਰਕਤ ਨਹੀਂ ਸੀ ਕੀਤੀ ਕਿਉਂਕਿ ਤਬੀਅਤ ਖਰਾਬ ਹੈ। ਉਮਰੇ ਤੇ ਨਹੀਂ ਗਏ, ਤਬੀਅਤ ਖਰਾਬ ਹੈ। ਗੋਆਲ ਮੰਡੀ ਜਾ ਕੇ ਜਿਹੜੇ ਪਾਵੇ ਸ਼ਾਵੇ ਪਾੜੇ ਨੇ ਉੱਥੇ ਤਬੀਅਤ ਜਿਹੜੀ ਸੈੱਟ ਸੀ। ਇਹਨਾਂ ਦਾ ਵੇਖ ਲਓ ਵੀ ਝੂਠ ਵੀ ਆਪੇ ਹੀ ਮਾਰਦੇ ਨੇ। ਤੇ ਫਿਰ ਚਲੋ ਕੋਈ 5 ਦਿਨ 10 ਦਿਨ ਕੱਢ ਲਓ, ਨਾ ਜਾਓ ਅਜੇ ਗੋਆਲ ਮੰਡੀ, ਫਿਰ ਆਪਣਾ ਝੂਠ ਲੋਕਾਂ ਦੇ ਸਾਹਮਣੇ ਆਪ ਹੀ ਰੱਖ ਦਿੰਦੇ ਨੇ ਤਾਂ ਕਿ ਇਹਨਾਂ ਦੀ ਬਿਜ਼ਤੀ ਜਿਹੜੀ ਹੈ ਉਹ 2 3 4 10 ਗੁਣਾ ਹੋ ਜਾਏ। ਖੈਰ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।